उदन रात मतलब कि आया कंध टप के साडे घर ते मेरे कमरे में आया तो उन्होंने मेरे मूँह ते रुमाल दिता ते मेरे गल में पन्ना पा के ते मैनूं धुंदे धुंदे लै गए बाहर गेट खोल के ते मैनूं अपने हांडे ते बिठा के उत्थे मोटर ते लै गए ते मेरे डैडी ने तो वैसे अणख के खातर ही उन्होंने मारिया क्योंकि मेरा डैडी झल नहीं सकता कि मेरी कुड़ी की बदनामी होवे। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸ ਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸ ਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸ ਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸ ਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ ਪਰ ਬਾਅਦ ਵਿੱਚ ਉਸ ਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? मेरी 15 साल उम्र आ ते ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੋਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਹ ਲਓ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ मेरे कमरे में आया तो उन्होंने मेरे मूँह ते रुमाल दिता तो मेरे गल में पन्ना पा के ते मैनूं धुंदे धुंदे लै गए बाहर गेट खोल के ते मैनूं अपने हांडे ते बिठा के उत्थे मोटर ते लै गए। ते अगे उन्हां दे होर भी दोस्त जी जिन्हां दा नाम है जस, हरमन, सनी। हरमन ते उन्हां दा भरा ही आ ते जर्मन ही उत्थे जिहड़ा लै के गया ही। जर्मन ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ ਤੇ ਫਿਰ ਉਹਨਾਂ ਨੇ ਅੱਗੇ ਉਹਨੂੰ ਨੂੰ ਫੋਨ ਲਾਇਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਡੇ ਤੇ ਫਿਰ ਉਹਨੇ ਮੈਨੂੰ ਥੋੜ੍ਹੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਉਦੋਂ ਤੇ ਡੈਡੀ ਨੇ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ, ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ ਤੇ ਆਪਾਂ ਤੇ ਰੁਲ ਗਏ ਨਾ ਪਿੱਛੇ। ਸਾਡੇ ਨਾਲ ਤੇ ਕੋਈ ਹੈ ਨਹੀਂ, ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ।
ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ ਮੇਰੇ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ ਉਹ ਮਾਮੇ ਉਹ ਭਾਂਜਾ ਵਾ ਉਹਨਾਂ ਦਾ। ਤੇ ਅਸੀਂ ਕੱਲ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ ਤੇ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਨੂੰ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ ਤੇ ਕੱਲ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ ਕਿ ਇਹਨਾਂ ਜਿਹੜੀ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀਗੇ ਤੇ ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਆ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਕੀ ਰਿਹਾ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ ਅਜੇ ਵੀ ਫਰਾਰ ਆ, ਉਹ ਜਿਹੜਾ ਦੋਸ਼ੀ ਮੁੰਡਾ ਵਾ ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ, ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤੇ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ?
ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੋਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਹ ਲਓ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ, ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ, ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ, ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ, ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ, ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ। ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ। ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ। ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ, ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ 'ਤੇ। ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ, ਤੇ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਨ ਲਾਇਆ। ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਡੇ, ਤੇ ਫਿਰ ਉਹਨੇ ਮੈਨੂੰ ਥੋੜ੍ਹੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਤੇ ਡੈਡੀ ਨੇ ਕੰਪਲੇਨ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ, ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ। ਤੇ ਆਪਾਂ ਤੇ ਰੁਲ ਗਏ ਨਾ ਪਿੱਛੇ, ਸਾਡੇ ਨਾਲ ਤੇ ਕੋਈ ਹੈ ਨਹੀਂ। ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ। ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ, ਮੇਰੇ ਕੁੜਮਾ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ, ਉਹ ਭਾਣਜਾ ਵਾ ਉਹਨਾਂ ਦਾ। ਤੇ ਅਸੀਂ ਕੱਲ੍ਹ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ੍ਹ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ, ਕਿ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ੍ਹ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀਗੇ ਤੇ ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਆ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ।
ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਕੀ ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ, ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ, ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ। ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ, ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ, ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੁਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀਗੀ ਆਪਣੇ ਮੁੰਡੇ ਨੂੰ ਢਾਲੋ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ
ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ। ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ। ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ। ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ। ਤੇ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਨ ਲਾਇਆ। ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਡੇ, ਤੇ ਫਿਰ ਉਹਨੇ ਮੈਨੂੰ ਥੋੜੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਤੇ ਡੈਡੀ ਨੇ ਕੀਤੀ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝਾਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ, ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ। ਤੇ ਆਪਾਂ ਤੇ ਰੁਲ ਗਏ ਨਾ ਪਿੱਛੇ, ਸਾਡੇ ਨਾਲ ਤੇ ਕੋਈ ਹੈ ਨਹੀਂ। ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ। ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ ਮੇਰੇ ਕੁੜਮਾ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ ਉਹ ਭਾਂਜਾ ਵਾ ਉਹਨਾਂ ਦਾ। ਤੇ ਅਸੀਂ ਕੱਲ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ ਕਿ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀਗੇ ਤੇ ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਆ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਕੀ ਰਿਹਾ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ। ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ, ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ। ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤੇ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ
ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਧੁੰਦੇ ਲੈ ਗਏ ਬਾਹਰ, ਗੇਟ ਖੋਲ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੋਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਆਪਣੇ ਮੁੰਡੇ ਨੂੰ ਢਾਲੋ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਠਾਲ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ ਤੇ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਨ ਲਾਇਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਦੇ ਤੇ ਫਿਰ ਉਹਨੇ ਮੈਨੂੰ ਥੋੜੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਉਦੋਂ ਤੇ ਡੈਡੀ ਨੇ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ, ਲੇਕਿਨ ਅਗਰ ਚਲੇ ਜਾਂਦੇ ਤੇ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਿਦੋਂ ਆਉਣਗੇ ਤੇ ਆਪਾਂ ਤੇ ਰੁਲ ਗਏ ਨਾ ਪਿੱਛੇ। ਸਾਡੇ ਨਾਲ ਤੇ ਕੋਈ ਹੈ ਨਹੀਂ, ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ।
ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ ਮੇਰੇ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ ਉਹ ਭਾਂਜਾ ਵਾ ਉਹਨਾਂ ਦਾ। ਤੇ ਅਸੀਂ ਕੱਲ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ ਕਿ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ ਵੀ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀ ਕਿਤੇ ਐਸਐਚਓ ਦੇ ਨਾਲ ਗੱਲ ਹੋਈ, ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਹੈ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਸੀ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ, ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦਾ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ, ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ। ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ। ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸ ਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸ ਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸ ਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ?
ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੁਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਹ ਲਓ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ, ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ, ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ, ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ, ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ, ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ। ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ, ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ। ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ। ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ, ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ 'ਤੇ। ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ, ਤੇ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਨ ਲਾਇਆ। ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਦੇ, ਤੇ ਫਿਰ ਉਹਨੇ ਮੈਨੂੰ ਥੋੜ੍ਹੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਤੇ ਡੈਡੀ ਨੇ ਕੀਤੀ। ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਪੰਚਾਇਤ ਮੈਂਬਰ ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੇ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ, ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ। ਤੇ ਆਪਾਂ ਤੇ ਰੁਲ ਗਏ ਨਾ ਪਿੱਛੇ, ਸਾਡੇ ਨਾਲ ਤੇ ਕੋਈ ਹੈ ਨਹੀਂ। ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ। ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ, ਮੇਰੇ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ, ਉਹ ਭਾਣਜਾ ਵਾ ਉਹਨਾਂ ਦਾ। ਤੇ ਅਸੀਂ ਕੱਲ੍ਹ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ੍ਹ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ, ਤੇ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਜਿੰਨਾ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ੍ਹ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ, ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀ ਕਿਤੇ, ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ, ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਹੈ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਹੈ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ।
ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਸੀ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ, ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ ਉਹ ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ, ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ, ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ, ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ, ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ। ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸ ਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸ ਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸ ਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੋਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਹ ਲਓ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ, ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ, ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ, ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ, ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ, ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ, ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ, ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ, ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ, ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ, ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ,
ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ। ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ। ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ। ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ 'ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ। ਤੇ ਫਿਰ ਉਹਨਾਂ ਨੇ ਅੱਗੇ ਉਹਨੂੰ ਫੋਨ ਲਾਇਆ। ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਡੇ, ਤੇ ਫਿਰ ਉਹਨੇ ਮੈਨੂੰ ਥੋੜੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਤੇ ਮਤਲਬ ਕੰਪਲੇਨ ਡੈਡੀ ਨੇ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝਾਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਪੰਚਾਇਤ ਮੈਂਬਰ ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ, ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ। ਤੇ ਆਪਾਂ ਤੇ ਰੁਲ ਗਏ ਨਾ ਪਿੱਛੇ, ਸਾਡੇ ਨਾਲ ਤੇ ਕੋਈ ਹੈ ਨਹੀਂ। ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ। ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ, ਮੇਰੇ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ, ਉਹ ਭਾਂਜਾ ਵਾ ਉਹਨਾਂ ਦਾ। ਤੇ ਅਸੀਂ ਕੱਲ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ ਕਿ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਨੂੰ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ ਪੁਲਿਸ ਪ੍ਰਸ਼ਾਸਨ ਦੇ ਥਰੂ। ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀ ਕਿਤੇ, ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਆ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਸੀ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ। ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ ਉਹ ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ। ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ,
ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਂਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸ ਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸ ਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸ ਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੁਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਲੋ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ ਤੇ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਨ ਲਾਇਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਦੇ ਤੇ ਫਿਰ ਉਹਨੇ ਮੈਨੂੰ ਥੋੜੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਬਸ ਤੇ ਬੇਇੱਜ਼ਤੀ ਡੈਡੀ ਖਾਤਰ ਨੇ ਮਤਲਬ ਕੰਪਲੇਨ ਡੈਡੀ ਨੇ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਪੰਚਾਇਤ ਮੈਂਬਰ ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤੇ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ ਤੇ ਆਪਾਂ ਤੇ ਰੁਲ ਗਏ ਨਾ ਪਿੱਛੇ। ਸਾਡੇ ਨਾਲ ਤੇ ਕੋਈ ਹੈ ਨਹੀਂ, ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ।
ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ ਮੇਰੇ ਜਿਹੜੇ ਕੁੜਮ ਨੇ ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ ਉਹ ਮਾਮੇ ਉਹ ਭਾਂਜਾ ਵਾ ਉਹਨਾਂ ਦਾ। ਤੇ ਅਸੀਂ ਕੱਲ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ ਤੇ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਨੂੰ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀਗੇ ਤੇ ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਹੈ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਹੈ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਕੀ ਰਿਹਾ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ ਉਹ ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ। ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਜ਼ਿਲ੍ਹਾ ਗੁਰਦਾਸਪੁਰ ਦੇ ਕੁਮਾਨ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆ। ਮੁੱਖ ਆਰੋਪੀ ਸੁਖਜਿੰਦਰ ਸਿੰਘ ਉਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰ ਦੇ 4 ਲੜਕਿਆਂ ਦੇ ਅਗਵਾ ਅਤੇ ਜਬਰ ਜਨਾਹ ਦੇ ਦੋਸ਼ ਲਾਏ ਨੇ। ਦੋਸ਼ੀ ਦੀ ਬੇਟੀ ਅੱਜ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਉਣ ਲਈ ਆਈ ਸੀ, ਪਰ ਪੁਲਿਸ ਉਹਨਾਂ ਦੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਉਹਨਾਂ ਨੇ ਮੈਡੀਕਲ ਨਹੀਂ ਕੀਤਾ। ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੈਂ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਤੇ ਮੈਨੂੰ ਕੁਝ ਸੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਹ ਉਸ ਨੂੰ ਮੋਟਰ ਤੇ ਲੈ ਗਿਆ, ਜਿੱਥੇ ਉਸਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਜਦੋਂ ਉਸਦੇ ਚਾਚੇ ਨੇ ਮੋਟਰ ਤੇ ਪਾਣੀ ਲਗਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਸੀ ਅਤੇ ਚਾਚੇ ਨੇ ਉਸਦੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ। ਅਤੇ ਜਦੋਂ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਪਿੰਡ 'ਚ ਕੋਸ਼ਿਸ਼ ਕੀਤੀ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਹਨਾਂ ਨੇ ਉਲਟਾ ਉਸ ਦੇ ਪਿਤਾ ਦੇ ਨਾਲ ਬਦਸਲੂਕੀ ਕੀਤੀ। ਉਸ ਦੇ ਪਿਤਾ ਨੇ ਆਪਣੀ ਜਾਨ ਬਚਾਉਂਦੇ ਹੋਏ ਹਵਾਈ ਫਾਇਰ ਕੀਤਾ, ਪਰ ਬਾਅਦ ਵਿੱਚ ਉਸ ਦੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀ ਗੋਲੀ ਮਾਰਨੀ ਪਈ। ਦੱਸੋ ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ?
ਹਾਂਜੀ, ਕਿੰਨੀ ਉਮਰ ਹੈ ਤੁਹਾਡੀ ਤੇ ਕੀ ਹੋਇਆ ਸੀ ਉਸ ਰਾਤ? ਮੇਰੀ 15 ਸਾਲ ਉਮਰ ਆ ਤੇ ਉਹ ਮੁੰਡਾ ਪਹਿਲਾਂ ਵੀ ਮੈਸੇਜ ਕਰਦਾ ਸੀ। ਮੇਰੇ ਪਾਪਾ ਹੁਣੀ ਬੜੀ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਕਹਿ ਕੇ ਆਏ ਸੀ ਕਿ ਆਪਣੇ ਮੁੰਡੇ ਨੂੰ ਢਾਹ ਲਓ, ਇੱਦਾਂ ਨਾ ਕਰੇ, ਬਦਨਾਮੀ ਹੁੰਦੀ ਪਿੰਡ ਵਿੱਚ ਸਾਰੇ, ਤੇ ਉਹ ਨਹੀਂ ਹਟਿਆ। ਮੇਰੇ ਮੰਮਾ ਨੇ ਵੀ ਬੜੀ ਵਾਰੀ ਕਿਹਾ, ਮੇਰੇ ਘਰਦਿਆਂ ਨੇ ਵੀ ਬੜੀ ਵਾਰੀ ਕਿਹਾ, ਆਪਾਂ ਵੀ ਬੜਾ ਸਮਝਾਇਆ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ, ਪਰ ਉਹ ਮੁੰਡਾ ਨਹੀਂ ਸੀ ਹਟਦਾ। ਤੇ ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ 'ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ, ਤੇ ਮੈਨੂੰ ਆਪਣੇ ਹਾਂਡੇ 'ਤੇ ਬਿਠਾ ਕੇ ਉੱਥੇ ਮੋਟਰ 'ਤੇ ਲੈ ਗਏ। ਤੇ ਅੱਗੇ ਉਹਨਾਂ ਦੇ ਹੋਰ ਵੀ ਦੋਸਤ ਸੀ ਜਿਨ੍ਹਾਂ ਦਾ ਨਾਮ ਆ ਜਸ, ਹਰਮਨ, ਸਨੀ। ਹਰਮਨ ਤੇ ਉਹਨਾਂ ਦਾ ਭਰਾ ਹੀ ਆ ਤੇ ਜਰਮਨ ਹੀ ਉੱਥੇ ਜਿਹੜਾ ਲੈ ਕੇ ਗਿਆ ਸੀ। ਜਰਮਨ ਦੇ ਨਾਲ ਤੇ ਉਹਦਾ ਭਰਾ ਵੀ ਸੀ ਜਿਹੜਾ ਹਾਂਡੇ ਅੱਗੇ ਬੈਠਾ ਸੀ, ਤੇ ਉਹਨਾਂ ਨੇ ਸਟਾਰਟ ਕਰਕੇ ਉਹਨਾਂ ਨੇ ਖੜਿਆ ਸੀ। ਤੇ ਮੇਰੇ ਡੈਡੀ ਨੇ ਤੇ ਵੈਸੇ ਅਣਖ ਦੇ ਖਾਤਰ ਹੀ ਉਹਨਾਂ ਨੂੰ ਮਾਰਿਆ, ਕਿਉਂਕਿ ਮੇਰਾ ਡੈਡੀ ਝੱਲ ਨਹੀਂ ਸਕਦਾ ਕਿ ਮੇਰੀ ਕੁੜੀ ਦੀ ਬਦਨਾਮੀ ਹੋਵੇ। ਨਾਲੇ ਉਦਣ ਰਾਤੀ ਮੇਰੇ ਘਰਦਿਆਂ ਨੂੰ ਇੱਦਾਂ ਪਤਾ ਲੱਗਾ ਸੀ ਕਿ ਮੇਰੇ ਚਾਚਾ ਜੀ ਨੇ ਜਾਣਾ ਸੀ ਮੋਟਰ 'ਤੇ, ਤੇ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੀ ਜਾਣਾ ਮੋਟਰ 'ਤੇ ਪਾਣੀ ਲਾਉਣ, ਤੇ ਤੁਸੀਂ ਮੈਨੂੰ ਵੀ ਦੱਸ ਦਿਓ, ਆਪਾਂ ਇਕੱਠੇ ਚੱਲ ਜਾਂਗੇ। ਤੇ ਉਹ ਕਹਿੰਦੇ ਸੀ ਚਲੋ ਠੀਕ ਆ, ਮੈਂ ਦੱਸ ਦੂੰਗਾ। ਤੇ ਜਦੋਂ ਦੱਸਣ ਆਏ ਸਾਡੇ ਘਰ, ਗੇਟ ਖੜਕਾਉਣ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਗੇਟ ਤੇ ਖੁੱਲ੍ਹਾ ਸੀ, ਤੇ ਫਿਰ ਉਹਨਾਂ ਨੇ ਮੇਰੇ ਘਰਦਿਆਂ ਨੂੰ ਉਠਾ ਲਿਆ। ਉਹਨਾਂ ਨੇ ਵੇਖਿਆ ਕਿ ਨਿਆਣੇ ਵੇਖੋ ਪੂਰੇ ਆ, ਤੇ ਵੇਖ ਲਓ ਕੋਈ ਚੋਰੀ ਵਗੈਰਾ ਤੇ ਨਹੀਂ ਹੋਈ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਨਿਆਣੇ ਹੈ ਨਹੀਂ ਇੱਕ, ਤੇ ਫਿਰ ਉਹ ਲੱਭਣ ਲੱਗ ਗਏ। ਤੇ ਉਹਨਾਂ ਨੇ ਮੇਰੇ ਡੈਡੀ ਨੇ ਮੇਰੇ ਪਹਿਲਾਂ ਲੱਭਿਆ, ਸਾਰੇ ਪਿੰਡ 'ਚ ਲੱਭ ਕੇ ਆਏ, ਤੇ ਜਦੋਂ ਨਹੀਂ ਲੱਭੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ, ਤੇ ਮੰਮੀ ਨੇ ਕਿਹਾ ਕਿ ਹਾਂ ਹੈਗਾ ਜਰਮਨ 'ਤੇ। ਤੇ ਫਿਰ ਉਹਨਾਂ ਨੇ ਉਹਨਾਂ ਦੇ ਡੈਡੀ ਨੂੰ ਫੋਨ ਲਾਇਆ, ਤੇ ਫਿਰ ਉਹਨਾਂ ਨੇ ਅੱਗੇ ਉਹਨੂੰ ਫੋਨ ਲਾਇਆ। ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਸਾਰੇ ਜਾਣੇ ਲੱਭਣ ਡੇ, ਤੇ ਫਿਰ ਉਹਨੇ ਮੈਨੂੰ ਥੋੜ੍ਹੀ ਜਿਹੀ ਗਾਂਹ ਸੜਕ ਉੱਤੇ ਛੱਡ ਗਿਆ। ਬਾਅਦ 'ਚ ਕਹਿੰਦਾ ਤੁਰ ਕੇ ਚੱਲ ਜਾ, ਬਾਅਦ 'ਚੋਂ ਪਤਾ ਨਹੀਂ ਕਿੱਥੇ ਚੱਲ ਗਿਆ। ਜਦੋਂ ਮੈਸੇਜ ਕਰਦਾ ਸੀ ਕਦੀ ਪਹਿਲਾਂ ਪੁਲਿਸ ਕੋਲ ਕੰਪਲੇਂਟ ਕੀਤੀ ਸੀ ਉਹਦੀ? ਨਹੀਂ, ਡੈਡੀ ਨੇ ਉਦੋਂ ਬਸ ਤੇ ਬੇਇੱਜ਼ਤੀ ਡੈਡੀ ਖਾਤਰ ਨੇ ਮਤਲਬ ਕੰਪਲੇਨ ਡੈਡੀ ਨੇ ਉਦੋਂ ਬਸ ਉਹਨਾਂ ਦੇ ਘਰ ਜਾ ਕੇ ਕਹਿ ਕੇ ਹੁੰਦਾ ਰਿਹਾ ਸੀ ਕਿ ਇੱਦਾਂ ਭਾਵੇਂ ਸੁਧਰ ਜੇ, ਘਰ ਦੇ ਹੀ ਸਮਝਾ ਲੈਣ, ਜ਼ਿਆਦਾ ਲੋੜ ਨਾ ਪਵੇ ਸਮਝਾਉਣ ਦੀ। ਲੇਕਿਨ ਹੁਣ ਦੇਖਿਆ ਜਾਵੇ 4 ਕਤਲ ਹੋ ਗਏ ਨੇ, ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ, ਦੂਸਰੀ ਪਾਰਟੀ ਵੀ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ। ਤੇ ਕਤਲ ਤਾਂ ਹੀ ਹੋਏ ਕਿਉਂਕਿ ਮੇਰਾ ਡੈਡੀ ਕਿਸੇ ਨੂੰ ਝੱਲ ਨਹੀਂ ਸੀ ਸਕਦਾ ਕਿ ਉਹਨਾਂ ਦੀ ਬਦਨਾਮੀ ਹੋਵੇ। ਜਿਹੜਾ ਬੰਦਾ ਬੰਦਿਆਂ ਵਿੱਚ ਬਹਿੰਦਾ ਉਹ ਕਿਸੇ ਦੀ ਗੱਲ ਨਹੀਂ ਸੁਣ ਸਕਦਾ। ਪੰਚਾਇਤ ਮੈਂਬਰ ਤੁਸੀਂ ਇਹ ਮੰਨਦੇ ਹੋ ਕਿ ਅਗਰ ਪੁਲਿਸ ਕੋਲ ਪਹਿਲਾਂ ਚਲੇ ਜਾਂਦੇ ਤਾਂ ਅੱਜ ਇਹ ਹਾਲਾਤ ਨਾ ਬਣਦੇ? ਵੈਸੇ ਵੀ ਪੁਲਿਸ ਨੇ ਕੋਈ ਕਰਨਾ ਤੇ ਹੈ ਨਹੀਂ ਸੀ ਇੰਨਾ। ਲੇਕਿਨ ਅਗਰ ਚਲੇ ਜਾਂਦੇ ਤਾਂ ਅੱਜ ਤੁਹਾਡੇ ਡੈਡੀ ਤੁਹਾਡੇ ਕੋਲ ਹੁੰਦੇ ਤੇ ਉਹ ਵੀ 4 ਜਣੇ ਜਿੰਦੇ ਹੁੰਦੇ। ਹਾਂਜੀ, ਇਹ ਗੱਲ ਤੇ ਹੈਗੀ, ਪਰ ਉਹਨਾਂ ਨੇ ਮੇਰੀ ਮਾਤਾ ਨੂੰ ਵੈਸੇ ਫਸਾਇਆ ਝੂਠੇ ਕੇਸ ਵਿੱਚ, ਤੇ ਮੇਰੇ ਚਾਚਾ ਜੀ ਨੂੰ ਵੀ ਵੈਸੇ ਫਸਾਇਆ। ਉਹ ਤੇ ਵਿਚਾਰੇ ਹੁਣ ਜੇਲ੍ਹ ਕੱਟਣ ਦੇ ਨਾ, ਉਹ ਪਤਾ ਨਹੀਂ ਹੁਣ ਕਦੋਂ ਆਉਣਗੇ। ਤੇ ਆਪਾਂ ਤੇ ਰੁਲ ਗਏ ਨਾ ਪਿੱਛੇ, ਸਾਡੇ ਨਾਲ ਤੇ ਕੋਈ ਹੈ ਨਹੀਂ। ਮੇਰਾ ਨਿੱਕਾ ਜਿਹਾ ਭਰਾ, ਉਹਨੂੰ ਕੌਣ ਸਾਂਭੂਗਾ ਇੰਨਾ ਕੁ ਜਿੰਨਾ ਉਹ ਹੈਗਾ 5 ਸਾਲ ਦਾ। ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜਬਰ ਜਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਹੁਣ ਉਹਨਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗਾ ਦੇ ਨਾਲ ਜਬਰ ਜਨਾਹ ਕੀਤਾ ਹੈ। ਐਸਪੀ ਸਿੰਘ ਜੀ, ਕੀ ਰਿਸ਼ਤੇਦਾਰੀ ਹੈ ਤੁਹਾਡੀ? ਸਾਡੀ ਰਿਸ਼ਤੇਦਾਰੀ ਜੀ ਦੂਰ ਮੇਰੇ ਜਿਹੜੇ ਕੁੜਮ ਨੇ, ਉਹਨਾਂ ਦਾ ਜਿਹੜਾ ਮੁੰਡਾ ਵਾ ਸੋਨੂੰ, ਉਹ ਮਾਮੇ, ਉਹ ਭਾਣਜਾ ਵਾ ਉਹਨਾਂ ਦਾ। ਤੇ ਅਸੀਂ ਕੱਲ੍ਹ ਵੀ ਥਾਣੇ ਬੁਲਾਇਆ ਸੀਗਾ ਉਹਨਾਂ ਨੂੰ, ਮਾਮਿਆਂ ਨੂੰ ਵੀ, ਤੇ ਅਸੀਂ ਵੀ ਨਾਲ ਗਏ ਸੀ। ਕੱਲ੍ਹ ਅਸੀਂ ਪੂਰਾ ਦਿਨ ਸਾਨੂੰ ਥਾਣੇ ਹੀ ਰੱਖਿਆ ਉਹਨਾਂ ਨੇ, ਤੇ ਜਿੰਨਾ ਚਿਰ ਉਹ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੀ ਸਟੇਟਮੈਂਟ ਬਾਅਦ 'ਚ ਲਵਾਂਗੇ। ਤੇ ਜਦੋਂ 7 ਵਜੇ ਸੰਸਕਾਰ ਹੋਇਆ ਤੇ ਫਿਰ ਉਹਨਾਂ ਸਾਨੂੰ ਛੱਡਿਆ। ਤੇ ਇਹ ਜਿਹੜੀਆਂ ਬੱਚੀਆਂ ਨੇ ਇਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ, ਇਸ ਕਰਕੇ ਇਹ ਜਿਹੜਾ ਵਾ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਡਿਲੇ ਹੋਈ ਆ। ਤੇ ਇਹ ਬੱਚੀਆਂ ਵੀ ਪੁਲਿਸ ਕਸਟਡੀ 'ਚ ਹੀ। ਤੇ ਕੱਲ੍ਹ ਜਦੋਂ ਇਹਨਾਂ ਦੇ ਫਾਦਰ ਦੀ ਰਿਕੁਐਸਟ ਉਹ ਹੋਈ ਆ, ਉਹਨਾਂ ਨੂੰ ਫੜਿਆ ਗਿਆ ਵਾ, ਤੇ ਤਦ ਇਹਨਾਂ ਨੂੰ ਰਿਹਾ ਕੀਤਾ ਗਿਆ ਪੁਲਿਸ ਨੇ। ਹੁਣ ਅੱਜ ਕੀ ਕਰਨਾ ਹੈ? ਤੇ ਅੱਜ ਅਸੀਂ ਆਏ ਹਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ, ਪੂਰੇ ਰਿਸ਼ਤੇਦਾਰਾਂ ਦੇ ਨਾਲ, ਕਿ ਇਹਨਾਂ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਵਾ, ਉਹਦਾ ਮੈਡੀਕਲ ਕਰਵਾਇਆ ਜਾਵੇ। ਪੁਲਿਸ ਪ੍ਰਸ਼ਾਸਨ ਦੇ ਥਰੂ ਅਸੀਂ ਐਸਐਸਪੀ ਦਫ਼ਤਰ ਵੀ ਗਏ, ਐਸਐਸਪੀ ਸਾਹਿਬ ਮਿਲੇ ਨਹੀਂ। ਫਿਰ ਅਸੀਂ ਐਸਐਸਪੀ ਦੇ ਰੀਡਰ ਨੂੰ ਜਿਹੜਾ ਵਾ ਅਸੀਂ ਰਿਪੋਰਟ ਕੀਤੀ ਹੈ। ਉਹਨਾਂ ਨੇ ਸਾਡਾ ਘੁਮਾਣ ਡੀਐਸਪੀ ਦੇ ਨਾਲ ਗੱਲ ਕਰਾਈ ਹੈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾਓ ਘੁਮਾਣ ਥਾਣੇ ਦੇ ਵਿੱਚ। ਪਰ ਬਾਅਦ 'ਚ ਜਦੋਂ ਅਸੀਂ ਉੱਧਰ ਨੂੰ ਚੱਲੇ ਸੀਗੇ ਤੇ ਐਸਐਚਓ ਦੇ ਨਾਲ ਗੱਲ ਹੋਈ। ਐਸਐਚਓ ਨੇ ਕਿਹਾ ਵੀ ਤੁਸੀਂ ਘੁਮਾਣ ਥਾਣੇ ਨਾ ਆ ਕੇ ਸਿਵਲ ਹਸਪੀਟਲ ਜਾਓ, ਕਿਉਂਕਿ ਉੱਥੇ ਹੀ ਮੈਡੀਕਲ ਹੋਣਾ ਵਾ, ਤੇ ਅਸੀਂ ਉੱਥੇ ਆਪਣਾ ਬੰਦਾ ਭੇਜ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਸਿਵਲ ਜਿਹੜਾ ਪ੍ਰਸ਼ਾਸਨ ਆ ਹਸਪੀਟਲ, ਇਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਾ ਸਹਿਮਤੀ ਜਤਾਈ ਆ ਵੀ ਅਸੀਂ ਮੈਡੀਕਲ ਕਰਾਂਗੇ ਹਰ ਹਾਲਤ, ਬਸ਼ਰਤੇ ਕਿ ਇੱਥੇ ਪੁਲਿਸ ਦੇ ਹਾਜ਼ਰੀ ਦੇ ਵਿੱਚ ਮੈਡੀਕਲ ਹੋਏਗਾ।
ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਰਹੇ ਹਾਂ, 2-3 ਘੰਟੇ ਤੋਂ ਉਡੀਕ ਕਰ ਰਹੇ ਹਾਂ, ਕੋਈ ਵੀ ਪੁਲਿਸ ਦਾ ਪ੍ਰਸ਼ਾਸਨ ਇੱਥੇ ਨਹੀਂ ਆਇਆ ਤੇ ਇਹ ਮੈਡੀਕਲ ਅਜੇ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਅੱਜ ਰਾਤ 12 ਵਜੇ ਤੋਂ ਪਹਿਲੇ ਕਿਉਂ 72 ਘੰਟੇ ਹੋਣੇ, ਉਹਦੇ ਪਹਿਲੇ ਮੈਡੀਕਲ ਹੋਏ। ਇਹ ਜਿਹੜੇ ਮਰਡਰ ਹੋਏ ਆ ਕੀ ਕਾਰਨ ਸੀ? ਦੇਖੋ ਜੀ, ਮਰਡਰ ਤੇ ਇਹ ਤੇ ਹੁਣ ਐਕਚੁਅਲੀ ਉਸ ਦਿਨ ਰਾਤ ਨੂੰ ਹੀ ਜਿਹੜਾ ਵਾ ਇਹ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਵਾ, ਤੇ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਦਾ ਵਾ, ਉਹ ਐਕਚੁਅਲੀ ਅਸੀਂ ਤੇ ਉਹ ਚੀਜ਼ ਦੀ ਨਿੰਦਾ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀਗਾ। ਤੇ ਇਹ ਜਿਹੜਾ ਵਾ ਇਹ ਬੱਚੀ ਦਾ ਜਿਹੜਾ ਰੇਪ ਹੋਇਆ ਵਾ, ਇਹਦਾ ਜੋ ਕਾਨੂੰਨੀ ਤੌਰ ਤੇ ਜੋ ਕਾਰਵਾਈ ਪਰਚਾ ਕਰਾ ਕੇ ਤੇ ਉਹ ਹੋਣਾ ਚਾਹੀਦਾ ਹੈਗਾ। ਬਟ ਉਹ ਚਲੋ ਜਿੱਦਾਂ ਵੀ ਹੋਇਆ ਵਾ, ਉਹ ਹੁਣ ਉਹਦੀਆਂ ਜਿਹੜੀਆਂ ਉਹਦੇ ਕੁੜੀ ਦੇ ਪਿਓ ਦੇ ਕੀ ਭਾਵਨਾਵਾਂ ਸੀਗੀਆਂ, ਉਹਨਾਂ ਦੇ ਕੀ ਉਹਨੂੰ ਗੁੱਸਾ ਆਇਆ ਉਹਨਾਂ ਨੂੰ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਉਹਨੇ ਕਤਲ ਕੀਤੇ ਆ ਤਾਂ ਉਹ ਆਪਣੀ ਸਜ਼ਾ ਭੁਗਤੇਗਾ। ਬਟ ਇਹ ਜਿਹੜੀ ਬੱਚੀ ਆ 15 ਸਾਲ ਦੀ, ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ। ਜਿਹੜਾ ਮੇਨ ਕਾਰਨ ਆ ਉਹ ਕਤਲਾਂ ਦਾ, ਔਰ ਜਿਹੜਾ ਬੱਚਾ ਵਾ, ਜਿਹੜਾ ਮੁੰਡਾ ਜਿਹੜਾ ਦੋਸ਼ੀ ਆ, ਅਜੇ ਵੀ ਫਰਾਰ ਆ। ਉਹ ਜਿਹੜਾ ਦੋਸ਼ੀ ਮੁੰਡਾ ਵਾ, ਉਹ ਜਿਹਨੇ ਮਤਲਬ ਇਹ ਕੁੜੀ ਨੂੰ ਘਰੋਂ ਲੈ ਕੇ ਕਿਸੇ ਤਰੀਕੇ ਦੇ ਨਾਲ, ਤੇ ਉਹ ਜਿਹੜਾ ਵਾ ਉੱਥੇ ਜਿੱਦਾਂ ਕੁੜੀ ਦੱਸ ਰਹੀ ਹੈ ਕਿ ਬੰਬੀ ਤੇ ਲੈ ਗਏ, ਉੱਥੇ ਹੋਰ ਹੀ ਮੁੰਡੇ ਸੀ ਤੇ ਗੈਂਗ ਰੇਪ ਹੋਇਆ ਇਹਦੇ ਨਾਲ। ਤੇ ਉਹ ਜਿਹੜੀ ਚੀਜ਼ ਹੈ, ਇਹ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੂੰ, ਜਿਹੜੀ ਨਾਬਾਲਗ ਬੱਚੀ ਆ, ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਜਿਹਨੇ 2 ਕਤਲ ਕੀਤੇ ਉਹਨੂੰ ਤਾਂ ਸਜ਼ਾ ਆਪੇ ਅਦਾਲਤ ਦੇਵੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਉਦਣ ਰਾਤ ਉਹ ਮਤਲਬ ਕਿ ਆਇਆ ਕੰਧ ਟੱਪ ਕੇ ਸਾਡੇ ਘਰ ਤੇ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੇਰੇ ਮੂੰਹ ਤੇ ਰੁਮਾਲ ਦਿੱਤਾ ਤੇ ਮੇਰੇ ਗਲ ਵਿੱਚ ਪੰਨਾ ਪਾ ਕੇ ਤੇ ਮੈਨੂੰ ਧੁੰਦੇ ਲੈ ਗਏ ਬਾਹਰ, ਗੇਟ ਖੋਲ੍ਹ ਕੇ ਤੇ ਮੈਨੂੰ ਆਪਣੇ ਹਾਂਡੇ ਤੇ ਬਿਠਾ ਕੇ ਉੱਥੇ ਮੋਟਰ ਤੇ ਲੈ ਗਏ ਤੇ